ਉਸਨੇ ਕੋਲ ਟੈਲੈਂਟ ਤੇ ਹੈ ਪਰ ਕੋਈ ਦਿਸ਼ਾ ਡਾਇਰੈਕਸ਼ਨ ਉਹ ਨਹੀਂ ਹੈਗੀ। ਤੇ ਮੈਂ ਫਹੀਮ ਸਾਹਿਬ ਤੋਂ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਐਂਟਰਪ੍ਰੀਨਿਓਰਸ਼ਿਪ ਵਿੱਚ ਨਵੀਂ ਪੀੜ੍ਹੀ ਨੂੰ ਕੀ ਚੇਂਜ ਮਤਲਬ ਕਰਨਾ ਚਾਹੀਦਾ ਹੈ ਆਪਣੇ ਵਿੱਚ, ਜਾਂ ਕੀ ਮਾਈਂਡਸੈਟ ਉਹਨੂੰ ਬਣਾਉਣਾ ਚਾਹੀਦਾ ਹੈ ਆਪਣੇ ਵਿੱਚ? ਜੀ ਅੰਬਰ ਭੈਣ, ਬਹੁਤ ਸ਼ੁਕਰੀਆ। ਤੁਸੀਂ ਮੇਰੇ ਕੋਲ ਸਵਾਲ ਕੀਤਾ ਤੇ ਨਾਲ ਥੋੜ੍ਹਾ ਤੁਸੀਂ ਤਿੰਨਾਂ ਪੈਨਲਿਸਟ ਨੂੰ ਕਿਹਾ ਮੇਰੇ ਕੋਲ ਟਾਈਮ ਥੋੜ੍ਹਾ, ਤੇ ਮੈਂ ਪਹਿਲੀ ਸੋਚ ਕੇ ਬੈਠਾ ਵੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ। ਸਭ ਤੋਂ ਪਹਿਲੇ ਤਾਂ ਜੀ ਅਸਲਾਮ ਵਾਲੇਕਮ, ਤੇ ਨਾਲ ਸਤਿ ਸ੍ਰੀ ਅਕਾਲ ਸਾਰੇ ਭਰਾ ਜਿਹੜੇ ਆਏ ਨੇ ਬਾਰਡਰੋਂ ਪਾਰੋਂ ਦੂਸਰੀ ਸਾਈਡ ਤੋਂ। ਮੈਂ ਥੋੜ੍ਹਾ ਬਹੁਤ ਲਿਖਾਰੀ ਵੀ ਹਾਂ, ਸੋਸ਼ਲ ਮੀਡੀਆ 'ਤੇ ਲਿਖਦਾ ਹੁੰਦਾ, ਅਤੇ ਮੇਰੇ ਵਾਸਤੇ ਜ਼ਿਆਦਾਤਰ ਜਿਹੜੇ ਲਿਖਣਾ ਜਿਹੜਾ ਲੋਕਾਂ ਵਾਸਤੇ ਵੀ ਲਿਖਦਾ ਹੁੰਦਾ, ਜਿਹੜੀ ਯੂਥ ਹੈ 15 ਸਾਲ ਤੋਂ ਲੈ ਕੇ 22-25 ਸਾਲ ਵਾਸਤੇ। ਅਤੇ ਜਦੋਂ ਮੈਨੂੰ ਟੌਪਿਕ ਦੱਸਿਆ ਗਿਆ ਕਿ ਤੁਸੀਂ ਮਾਈਂਡ ਸੈੱਟ ਦੇ ਬਾਰੇ ਨਾਲ ਗੱਲ ਕਰਨੀ ਹੈ, ਮੇਰਾ ਜ਼ਿਆਦਾ ਫੋਕਸ ਇਹ ਹੁੰਦਾ ਕਿ ਮਾਈਂਡ ਸੈੱਟ ਇਜ਼ ਐਵਰੀਥਿੰਗ। ਕਿ ਅਗਰ ਤੁਸੀਂ ਸਾਡੀ ਇੱਕ ਬਿਜ਼ਨਸ ਕਮਿਊਨਿਟੀ ਦੇ ਵਿੱਚ ਗੱਲ ਚੱਲਦੀ ਹੈ ਕਿ ਇਮਾਰਤ ਕੀ ਹੈ। ਇਮਾਰਤ ਨੂੰ ਯੂਜਲੀ ਲੋਕ ਪੈਸੇ ਨਾਲ ਜੋੜਦੇ ਨੇ, ਇਮਾਰਤ ਨੂੰ ਯੂਜਲੀ ਲੋਕ ਲਗਜ਼ਰੀ ਲਾਈਫ ਸਟਾਈਲ ਨਾਲ ਜੋੜਦੇ ਨੇ। ਹਾਲਾਂਕਿ ਇਮਾਰਤ ਸਟਾਰਟ ਹੁੰਦੀ ਹੈ ਮਾਈਂਡ ਸੈੱਟ ਤੋਂ। ਗਰੀਬ ਮਾਈਂਡ ਸੈੱਟ ਦਾ ਬੰਦਾ ਥੱਲੇ ਲੈਂਡ ਕਰੂਜ਼ਰ ਵੀ ਲੈ ਕੇ ਫਿਰ ਰਿਹਾ, ਉਹ ਅਮੀਰ ਨਹੀਂ ਹੋ ਸਕਦਾ। ਅਤੇ ਮਾਈਂਡ ਸੈੱਟ ਸ਼ਿਫਟ ਕਰਨ ਵਾਸਤੇ ਸਭ ਤੋਂ ਪਹਿਲਾ ਅਤੇ ਜ਼ਰੂਰੀ ਮਾਈਂਡ ਸੈੱਟ ਜਿਹੜਾ ਮੈਂ ਬੜਾ ਪ੍ਰਾਊਡਲੀ ਲੋਕਾਂ ਨੂੰ ਦੱਸਦਾ ਵੀ ਉਹ ਹੈ ਆਪਣੇ ਕੰਪਲੈਕਸਸ ਨੂੰ ਕਾਬੂ ਪਾਉਣਾ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ 'ਤੇ ਅਸੀਂ ਵੇਖਦੇ ਹਾਂ ਰੀਲਾਂ, ਪਿੱਛੇ ਸਿੱਧੂ ਮੂਸੇਵਾਲਾ ਲੱਗਾ, ਥੱਲੇ ਗੱਡੀਆਂ ਉੱਚੀਆਂ ਰੱਖੀਆਂ ਅਤੇ ਨੀਵੀਆਂ ਰੱਖੀਆਂ। ਅਸੀਂ ਉਹ ਵੇਖਦੇ ਹਾਂ, ਸਾਡਾ ਬੱਚਾ ਉਸ ਕੰਪਲੈਕਸ ਚਲੇ ਜਾਂਦਾ ਕਿ ਯਾਰ ਮੈਂ ਵੀ 18 ਸਾਲ ਦਾ, ਮੈਂ ਵੀ 20 ਸਾਲ ਦਾ, ਮੈਂ ਵੀ 25 ਸਾਲ ਦਾ, ਮੇਰੇ ਕੋਲ ਐਵੇਂ ਦੀ ਗੱਡੀ ਕੋਈ ਨਹੀਂ, ਮੈਂ ਉੱਥੇ ਨਹੀਂ ਪਹੁੰਚਿਆ। ਉਸ ਪਹੁੰਚਣ ਵਾਸਤੇ ਫਿਰ ਉਹਦੇ ਅੰਦਰ ਇੱਕ ਅਰਜ਼ ਪੈਦਾ ਹੁੰਦੀ ਹੈ। ਮੇਰੀ ਵਾਈਫ ਬੈਠੇ ਨੇ, ਮੈਨੂੰ ਉਹਨਾਂ ਨੇ ਲਫ਼ਜ਼ ਸਿਖਾਇਆ ਸੀ ਇੰਸਟੈਂਟ ਗ੍ਰੈਟੀਫਿਕੇਸ਼ਨ ਦਾ, ਸਾਈਕੋਲੋਜਿਸਟ ਨੇ। ਉਹਨਾਂ ਦੇ ਅੰਦਰ ਇੱਕ ਅਰਜ਼ ਪੈਦਾ ਹੁੰਦੀ ਹੈ ਕਿ ਬਹੁਤ ਜਲਦੀ ਮੈਨੂੰ ਸਾਰੀਆਂ ਚੀਜ਼ਾਂ ਮਿਲ ਜਾਣ। ਜਦੋਂ ਆਪਾਂ ਉਸ ਜਲਦੀ ਦੇ ਪਿੱਛੇ ਭੱਜਦੇ ਹਾਂ, ਸਾਨੂੰ ਉਹ ਪ੍ਰੋਸੈਸ ਭੁੱਲ ਜਾਂਦਾ ਕਿ ਇਸ ਪ੍ਰੋਸੈਸ ਦੇ ਵਿੱਚੋਂ ਅਸੀਂ ਗੁਜ਼ਰਨਾ। ਸਾਡਾ ਮਾਈਂਡ ਸੈੱਟ ਸ਼ਿਫਟ ਹੋ ਜਾਂਦਾ ਕਿ ਸਾਨੂੰ ਬਹੁਤ ਜਲਦੀ ਇੱਕ ਚੀਜ਼ ਚਾਹੀਦੀ ਹੈ, ਬਗੈਰ ਉਹ ਮਿਹਨਤ ਕਰਿਓ ਅਸੀਂ ਉਹੀ ਲਾਈਫ ਸਟਾਈਲ ਅਪਣਾਉਣਾ ਚਾਹ ਰਹੇ ਹਾਂ। ਅਤੇ ਉਸ ਚੱਕਰ ਦੇ ਵਿੱਚ ਅਸੀਂ ਸ਼ਾਰਟਕਟ ਲਾਉਂਦੇ ਹਾਂ, ਅਸੀਂ ਡੰਕੀਆਂ ਲਾਵਾਂਗੇ, ਅਸੀਂ ਜੂਏ ਖੇਲਾਂਗੇ, ਅਸੀਂ ਇਹ ਚੀਜ਼ਾਂ ਵਿੱਚ ਪੈ ਜਾਂਦੇ। ਜਾਂ ਹੋਰ ਕੁਛ ਨਹੀਂ ਤਾਂ ਇੱਕ ਝੂਠਾ ਲਾਈਫ ਸਟਾਈਲ, ਰੀਲਾਂ ਬਣਾਵਾਂਗੇ ਪਿੱਛੇ ਗਾਣੇ ਲਾ ਕੇ, ਜਿਹੜੀ ਚੀਜ਼ ਸਾਡੀ ਨਹੀਂ ਹੈ। ਮੈਂ ਬੇਲੀ ਦੀ ਗੱਡੀ ਫੜਾਂਗਾ, ਉਹਦੇ ਵਿੱਚ ਰੀਲ ਬਣਾ ਕੇ ਚਾੜ ਦਿਆਂਗਾ, ਕੀ ਚੀਜ਼ ਹੈ? ਅਲਟੀਮੇਟਲੀ ਕਿਤੇ ਨਾ ਕਿਤੇ ਸਾਡਾ ਉਹ ਕੰਪਲੈਕਸ ਹੈ ਕਿ ਯਾਰ ਮੈਨੂੰ ਇਹ ਦਿਖਾਣਾ ਹੈ। ਇਹ ਸਾਰੀਆਂ ਚੀਜ਼ਾਂ ਗੱਲ ਕਰਨ ਦੀ ਮਕਸਦ ਇਹ ਹੈ ਕਿ ਜੇ ਮਾਈਂਡ ਸੈੱਟ ਸ਼ਿਫਟ ਕਰਨਾ, ਸਭ ਤੋਂ ਪਹਿਲੇ ਇਹ ਚੀਜ਼ ਹੈ ਕਿ ਆਪਣੇ ਆਪ ਨੂੰ ਐਕਸੈਪਟ ਕਰੋ, ਓਨ ਕਰੋ ਕਿ ਜਿਸ ਜਗ੍ਹਾ 'ਤੇ ਤੁਸੀਂ ਹੈ ਉੱਥੇ ਹੋਣਾ ਬੁਰਾਈ ਨਹੀਂ, ਗਰੀਬ ਹੋਣਾ ਬੁਰਾਈ ਨਹੀਂ, ਛੋਟਾ ਕੰਮ ਕੋਈ ਨਹੀਂ ਹੁੰਦਾ। ਮੈਂ ਆਪਣੀ ਪ੍ਰੋਫਾਈਲ ਦੇ ਉੱਤੇ ਆਪਣੀ ਮੇਰੀ ਸਕਸੈਸ ਸਟੋਰੀ ਸ਼ਾਇਰ ਹੋਈ ਕਾਫੀ ਜਗ੍ਹਾ 'ਤੇ, ਮੈਂ ਆਪਣੀ ਪ੍ਰੋਫਾਈਲ ਦੇ ਉੱਤੇ ਉਹਨੂੰ ਪਿਨ ਕੀਤਾ ਹੋਇਆ, ਅਤੇ ਮੈਂ ਹਰ ਜਗ੍ਹਾ 'ਤੇ ਦੱਸਦਾ। ਮੈਨੂੰ ਪ੍ਰਾਈਮ ਮਿਨਿਸਟਰ ਹਾਊਸ ਕਾਲ ਕੀਤਾ ਗਿਆ, ਉੱਥੇ ਜਾ ਕੇ ਮੈਂ ਦੱਸਿਆ। 30 ਅੰਡਰ 30 ਅਵਾਰਡ ਵਾਸਤੇ ਬੁਲਾਇਆ ਗਿਆ, ਉੱਥੇ ਜਾ ਕੇ ਦੱਸਿਆ। ਹਰ ਜਗ੍ਹਾ ਦੱਸਦਾ ਕਿ ਭਾਈ ਮੈਂ ਡਾਰਾਂ ਵਾਲੇ ਦਾ ਤਾਂ ਮੈਂ ਬਰਫ਼ ਵੇਚਦਾ ਸਾਂ। ਬਹੁਤ ਅੱਛੇ, ਬਹੁਤ ਖੂਬ, ਬਹੁਤ ਸ਼ੁਕਰੀਆ ਸਰ। ਮੇਰੇ ਬਹੁਤ ਭਰਾ ਇੱਥੇ ਬੈਠੇ ਨੇ, ਚੀਮਾ ਸਾਹਿਬ ਸਾਡੇ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਨੇ, ਅਤੇ ਮੈਂ ਹਰ ਜਗ੍ਹਾ 'ਤੇ ਜਾ ਕੇ ਦੱਸਦਾ ਕਿ ਭਾਈ ਮੈਂ ਬਰਫ਼ ਵੇਚਣ ਵਾਲਾ। ਮੇਰੇ ਅੱਬਾ ਜੀ ਨੇ ਮੈਨੂੰ ਮਿਹਨਤ ਸਿਖਾਈ, ਅਸੀਂ ਖੋਤਾ ਰੇੜੀਆਂ 'ਤੇ ਰਕਸ਼ਾ ਰੇੜੀਆਂ 'ਤੇ ਬਰਫ਼ ਢਾਉਂਦੇ ਸਾਂ। ਅਤੇ ਹੁਣ ਜਦੋਂ ਇਸ ਜਗ੍ਹਾ 'ਤੇ ਅਸੀਂ ਆ ਗਏ ਹਾਂ, ਮੈਂ ਅੱਜ ਵੀ ਹਰ ਬੰਦੇ ਨੂੰ ਦੱਸਦਾ ਕਿ ਯਾਰ ਇਹ ਮੇਰਾ ਪ੍ਰੋਸੈਸ ਹੈ 10 ਸਾਲ ਦਾ। ਇਸ ਪ੍ਰੋਸੈਸ 'ਚ ਗੁਜ਼ਰਨ ਤੋਂ ਬਾਅਦ ਮੈਂ ਇਸ ਜਗ੍ਹਾ 'ਤੇ ਪਹੁੰਚਿਆ। ਮਸਲਾ ਇਹ ਕਿ ਸਾਡੇ ਲੋਕ ਉਸ ਪ੍ਰੋਸੈਸ ਨੂੰ ਅਡੋਪਟ ਨਹੀਂ ਕਰਨਾ ਚਾਹ ਰਹੇ। ਜ਼ਰੂਰੀ ਗੱਲ ਇਹ ਹੈ, ਮੈਂ ਜਿਹੜਾ ਇੱਕ ਮੈਸੇਜ ਦੇਣਾ ਚਾਹ ਰਿਹਾ ਕਿ ਆਪਣਾ ਮਾਈਂਡ ਸੈੱਟ ਸ਼ਿਫਟ ਕਰੋ ਕਿ ਛੋਟੀ ਚੀਜ਼ ਨੂੰ ਪਕੜ ਕੇ ਵੱਡਾ ਬਣਾ ਸਕੋ। ਇਹਦੀ ਮੈਂ ਇੱਕ ਮਿਸਾਲ ਅਕਸਰ ਦਿੰਦਾ ਹੁੰਦਾ ਕਿ ਸਾਡੇ ਪਿੰਡਾਂ 'ਚ ਬੜੀ ਇੱਕ ਮਾੜ ਹੈ ਸਾਨੂੰ। ਕੁਛ ਸਾਡੇ ਵੱਡਿਆਂ ਦਾ ਵਾਸਤੇ ਵੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਚੀਜ਼ ਨੂੰ ਸਮਝੋ ਕਿ ਆਪਣੇ ਬੱਚਿਆਂ ਨੂੰ ਪਰਾਂ ਥੱਲੋਂ ਕੱਢਣਾ ਸ਼ੁਰੂ ਕਰੋ। ਅਤੇ ਹਰ ਮਾਂ ਆਖਦੀ ਹੈ ਕਿ ਮੇਰਾ ਪੁੱਤ DC ਬਣੇਗਾ, ਹਰ ਮਾਂ ਬੰਦਾ ਆਖਦਾ ਕਿ ਮੇਰਾ ਪੁੱਤ ਡਾਕਟਰ ਬਣੇਗਾ। ਭਾਈ ਮਜ਼ਦੂਰੀ ਕਿਹਨੇ ਕਰਨੀ ਹੈ, ਦੁਕਾਨ ਕਿਹਨੇ ਚਲਾਉਣੀ ਹੈ, ਉਹ ਵੀ ਤਾਂ ਕੰਮ ਨੇ। ਉਸ ਕੰਮ ਨੂੰ ਵੱਡਾ ਕਿਹਨੇ ਕਰਨਾ ਹੈ। ਹੁਣ ਇਹਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਮੈਂ ਜ਼ਰਾ ਇੰਟਰੈਕਟਿਵ ਸੈਸ਼ਨ ਰੱਖਦਾ ਹੁੰਦਾ, ਮੈਂ ਆਪਣੇ ਭਰਾਵਾਂ ਕੋਲ ਪੁੱਛਾਂਗਾ। ਸਾਡੇ ਉੱਥੇ ਕੋਈ ਬੰਦਾ ਕਹੇ ਨਾ ਕਿ ਯਾਰ ਲੋਕ ਕਿਉਂ ਨਹੀਂ, ਕਾਮਯਾਬੀ ਦਾ ਇੱਕ ਬਹੁਤ ਵੱਡਾ ਹਰਡਲ ਇਹ ਵੀ ਆ ਜਾਂਦੀ ਹੈ ਕਿ ਮੇਰਾ ਪਿਓ ਜੇ ਨਾਈ ਸੀ ਅਤੇ ਮੇਰਾ ਮੁੰਡਾ, ਮੈਂ ਸੋਸ਼ਲ ਮੀਡੀਆ ਦੀ ਚੱਕਾਚੌਂਧ ਦੇਖੀ ਹੈ, ਮੈਨੂੰ ਤਾਂ ਨਾਈ ਬਣਨ ਲੱਗਿਆ ਸ਼ਰਮ ਆਉਂਦੀ ਹੈ। ਮੈਂ ਪੁੱਛਾਂਗਾ ਲੈ ਮੈਂ ਹੁਣ ਵਾਲ ਕੱਟਾਂਗਾ, ਮੈਨੂੰ ਸ਼ਰਮ ਆਏਗੀ। ਯਾਰ ਕੰਮ ਕੋਈ ਛੋਟਾ ਵੱਡਾ ਹੁੰਦਾ ਹੈ? ਇੱਕ ਵਾਰੀ ਮੈਨੂੰ ਦੱਸ ਦਿਓ, ਕੰਮ ਛੋਟਾ ਹੁੰਦਾ ਹੈ ਕੋਈ? ਨਹੀਂ, ਬਿਲਕੁਲ ਨਹੀਂ। ਮਿਹਨਤ ਕਰਕੇ ਖਾਣਾ ਚੋਰੀ ਕਰਨ ਦੇ ਬਰਾਬਰ ਹੈ। ਜੇ ਸ਼ਰਮ ਆਏਗੀ ਤਾਂ ਚੋਰੀ ਚਾਹੇਗੀ, ਡਾਕੇ ਚਾਹੇਗੀ, ਮਿਹਨਤ ਚ ਕਾਹਦੀ ਸ਼ਰਮ। ਹਾਂ, ਫਿਰ ਜੇ ਤੁਸੀਂ ਚਾਹੁੰਦੇ ਹੋ ਕਿ ਯਾਰ ਸੋਸ਼ਲ ਮੀਡੀਆ 'ਤੇ ਜਿਹੜਾ ਅਸੀਂ ਲਾਈਫ ਸਟਾਈਲ ਦੇਖਿਆ ਅਸੀਂ ਉਹ ਅਡੋਪਟ ਕਰੀਏ, ਤਾਂ ਉਹਦੇ ਵਾਸਤੇ ਮੇਰੇ ਵੀਰੋ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ ਜੁਗਾੜੀ ਲੋਕ, ਅਸੀਂ ਮਿਹਨਤੀ ਲੋਕ ਹਾਂ, ਸਾਡੇ ਖੂਨ ਦੇ ਵਿੱਚ ਮਿਹਨਤ ਹੈ, ਜਜ਼ਬਾ ਹੈ। ਫਿਰ ਜਾਨ ਮਾਰੋ ਉਸ ਨਾਈ ਦੀ ਦੁਕਾਨ ਨੂੰ ਚੈਨ ਆਫ ਸੈਲੂਨ ਬਣਾਓ। ਇਹ ਕੰਮ ਹੈ ਤੁਹਾਡੇ ਕਰਨ ਵਾਲਾ।
ਇਹ ਕੰਮ ਨਹੀਂ ਕਿ ਮੈਂ ਉਹ ਛੱਡ ਕੇ ਬਹਿ ਜਾਵਾਂ ਕਿ ਨਹੀਂ ਬਈ ਮੈਨੂੰ ਤਾਂ ਕੰਮ ਛੋਟਾ ਲੱਗਦਾ ਹੈ, ਮੈਂ ਜਾਵਾਂ ਤਾਂ ਮੈਂ ਕੋਈ ਮੈਨੂੰ ਬੈਠੇ ਬਿਠਾਏ ਸੀ ਉਹਦੀ ਕੁਰਸੀ ਲੱਗੀ ਹੋਵੇ ਵੱਡੇ ਸਾਰੇ ਪਲਾਜ਼ਾ ਦਾ ਮੈਂ ਮਾਲਕ ਹੋਵਾਂ। ਇਹ ਕੰਮ ਨਹੀਂ ਹੋਣਾ। ਇੱਕ ਮਾਈਂਡਸੈਟ ਸ਼ਿਫਟ ਕਰੋ, ਛੋਟੀ ਚੀਜ਼ ਨੂੰ ਪਕੜੋ। ਓਕੇ ਓਕੇ ਜੀ ਓਕੇ। ਤੇ ਇੱਥੇ ਠੀਕ ਹੈ ਜੀ, ਕਰੰਟ ਤਾਂ ਨਹੀਂ ਪੈਂਦਾ? ਚੋ ਦੇਖਿਓ ਕਿਤੇ ਮੈਂ ਲਟਕਿਆ ਹਾਂ। ਠੀਕ ਹੈ ਜੀ ਠੀਕ ਹੈ। ਤੇ ਬਈ ਮਾਈਂਡਸੈਟ ਦੇ ਹਵਾਲੇ ਨਾਲ ਗੱਲ ਕੀਤੀ ਸੀ ਅੰਬਰ ਭੈਣ ਨੇ। ਇੱਕ ਹੀ ਮੈਸੇਜ ਹੈ ਭਰਾ, ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਜਿਹੜਾ ਲਾਈਫ ਸਟਾਈਲ ਦੇਖਦਾ ਹੈ ਉਹਦੇ ਪਿੱਛੇ ਇੱਕ ਮਾਈਂਡਸੈਟ ਬਣਾਓ ਕਿ ਇੱਕ ਪ੍ਰੋਸੈਸ ਤੋਂ ਗੁਜ਼ਰਨ ਤੋਂ ਬਾਅਦ ਮੈਂ ਇੱਥੇ ਜਾ ਸਕਦਾ। ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਜਿਸ ਜਗ੍ਹਾ ਤੇ ਜਿਸ ਮਾਹੌਲ 'ਚ ਰਹਿ ਰਹੇ ਹੋ, ਭਲੇ ਪਿੰਡ 'ਚੋਂ ਭਲੇ ਸ਼ਹਿਰ 'ਚੋਂ, ਐਕਸਪੋਜਰ ਤੁਹਾਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹਰ ਚੀਜ਼ ਦਾ ਹੈ। ਉਸੇ ਛੋਟੇ ਕੰਮ ਨੂੰ ਫੜੋ, ਐਕਸਪੋਜਰ ਬਣਾਓ, ਲਰਨਿੰਗ ਹਾਸਲ ਕਰੋ, ਸਕਿੱਲ ਸਿੱਖੋ, ਉਸੇ ਚੀਜ਼ ਨੂੰ ਲੈ ਕੇ ਵੱਡਾ ਬਣਾਓ। ਜੇ ਨਾਈ ਦੀ ਦੁਕਾਨ ਹੈ, ਚਾਈਨਾ ਸਲੂਨ ਬਣਾਓ। ਬਰਫ਼ ਦਾ ਫੱਟਾ ਹੈ ਤਾਂ ਆਈਸ ਫੈਕਟਰੀ ਬਣਾਓ। ਆਪ ਮਿਹਨਤ ਕਰਕੇ ਡਿਜੀਟਲਾਈਜ਼ ਕਰਕੇ ਚੀਜ਼ਾਂ ਨੂੰ ਆਪਣੇ ਸੋਰਸਿਸ ਇਸਤੇਮਾਲ ਕਰਕੇ ਮਿਹਨਤ ਕਰਕੇ ਚੀਜ਼ ਬਣਾਓਗੇ ਤੇ ਮੈਂ ਕਸਮ ਖੁਦਾ ਦੀ ਇਹ ਗੱਲ ਦੱਸਦਾ, ਮੈਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਦੱਸਦਾ ਹੁੰਦਾ ਕਿ ਮੈਂ ਜੋਬ 'ਚੋਂ ਜਦੋਂ ਨਿਕਲਿਆ, ਮੈਨੂੰ ਮੇਰੇ ਯਾਰ ਦੋਸਤ ਅਕਸਰ ਆਉਂਦੇ ਨੇ ਕਿ ਯਾਰ ਤੁਸੀਂ ਇੰਜੋਏ ਨਹੀਂ ਕਰਦੇ, ਬੜੇ ਬੋਰ ਪਰਸਨੈਲਿਟੀ ਹੋ। ਮੈਂ ਕਿਹਾ ਯਾਰ ਮੈਂ ਇੰਜੋਏ ਕਰਦਾ। ਮੈਂ ਜਦੋਂ ਪੂਰੀ ਰਾਤ ਜਾ ਕੇ ਡਿਊਟੀਆਂ ਕਰਦਾ ਸੀ ਨਾ, 40,000 ਦੀ ਨੌਕਰੀ ਵਾਸਤੇ ਟਾਵਰ ਤੇ ਖੜਾ ਹੁੰਦਾ ਸੀ। ਤੇ ਹੁਣ ਜਦੋਂ ਮੈਂ ਨਿਕਲਦਾ ਅਸਕਰੀ 10 ਦੇ ਵਿੱਚ ਜਾ ਰਹੇ ਹਾਂ ਆਪਣੀ ਗੱਡੀ ਤੇ ਹਲਕਾ ਜਿਹਾ ਮਿਊਜ਼ਿਕ ਲਾ ਕੇ ਨਾਲ, ਤੇ ਮੈਂ ਕਈ ਵਾਰੀ ਸ਼ੀਸ਼ਾ ਬੰਦ ਕਰਕੇ ਮੈਡਲੀ ਚੀਖਦਾ ਕਿ ਯਾਰ ਮੈਨੂੰ ਯਕੀਨ ਨਹੀਂ ਆਉਂਦਾ ਕਿ ਹੋ ਗਿਆ। ਇਹ ਜਿਹੜੀ ਇੰਜੋਇਮੈਂਟ ਹੈ ਉਸ ਬੱਚੇ ਨੂੰ ਕਦੀ ਨਹੀਂ ਆਣੀ ਜਿਹੜਾ 골ਡਨ ਸਪੂਨ ਲੈ ਕੇ ਪੈਦਾ ਹੋਇਆ। ਉਹਦੇ ਵਾਸਤੇ ਉਹ ਗੱਡੀ ਨਾਰਮਲ ਹੈ। ਤੇ ਇਸ ਛੋਟੇ ਜਿਹੇ ਮਾਈਂਡਸੈਟ ਸ਼ਿਫਟ ਨਾਲ ਤੁਸੀਂ ਸਕਸੈਸ ਨੂੰ ਇੰਜੋਏ ਵੀ ਕਰ ਪਾਓਗੇ। ਤੇ ਉਸ ਪ੍ਰੋਸੈਸ ਨੂੰ ਟਰਸਟ ਕਰੋ, ਉਸ ਚੋਂ ਗੁਜ਼ਰੋ। ਅੱਲਾ ਰੱਬ ਚੰਗੀਆਂ ਕਰਸੀ ਜੀ। ਬਹੁਤ ਸ਼ੁਕਰੀਆ।